अस्सलाम वालेकुम, सत श्री अकाल, प्रणाम जी। एक पिंड पंजाब का चैनल की टीम पहुंची है जी ननकाना साहब गुरपुरब 551वां गुरपुरब है। इत्थे साडे चढ़ते पंजाब तो मेहमान आए जी, उन्होंने गलबात करते हैं जी कि उन्होंने इत्थे आके किस तरह लगा, साडे जिहड़े इंतजामात आ उन्होंने बारे की कहंदे जी। सत श्री अकाल जी। वाहिगुरू जी का खालसा वाहिगुरू जी की फतेह। मेरा नाम बलविंदर कौर खालसा, मैं फतेहगढ़ साहिब तो हाँ, जिथे 4 साहिबजादियां विचों पिता 10वें पिता जिहड़े अपने गुरु नानक साहिब जी की अपने पीढ़ी विचों 10वें पातशाह सीगे जिहड़े दशमेश पिता जी, उन्हां दे पुत्तर 2 छोटे साहिबजादे बाबा जोरावर सिंह बाबा फतेह सिंह जी शहीद किए गए सी कंधां विच चिण के। उस जगह तो फतेहगढ़ साहिब तो उस स्थान तो हाँ हाँ जी। तो सानू इत्थे बहुत वधिया लग्या कि ननकाना साहिब की धरती ते असीं कर्म वाले हाँ जो सानू इत्थों की धूड़ सानू मस्तक लाउण नूं मिली। पहली बार आए हैं, हाँ जी पहली बार आए हैं, बहुत वधिया लग्या पहली बार आया नूं। इत्थे बहुत सोहनी सेवा कीती गई है, सानू बहुत प्यार मिलिया इत्थे आके। चढ़ते पंजाब तो बहुत डराया जाता कि उत्थे गया हो जाना तुसीं कुछ भी नहीं होंदा उत्थे, कुछ नहीं हैगा, सब वधिया वा। हाँ जी बहुत वधिया वैसे चल रहा। वो तो आए भी वो तो सरकारां नाल तां चलदी हो रहिंदी आ, वो तो हुण अपने जर गरीबी बनदी तां आपां वो करदे ही आ। वो भी हुण आए आ किसानां ने अपना इंसाफ मंगिया, उन्हां नूं फसलां पिछे भी ध्यान घट दिता, उन्हां दे बहुत ज़्यादा गरीबी बनी हुई आ, फसलां दे घाटा पै रिहा, इस करके किसानां ने उत्थे धरना लाया होया। लਹਿੰਦੇ पंजाब ਦੇ ਵਿੱਚ ਵੀ ਕਿਸਾਨਾਂ ਨੂੰ ਲੈ ਕੇ ਜੀ ਉਹਨਾਂ ਦੇ ਨਾਲ ਹਮਦਰਦੀ ਦਾ ਭਰਪੂਰ ਇਜ਼ਹਾਰ ਕੀਤਾ ਜਾਂਦਾ ਆ। ਹਾਂਜੀ ਪੋਸਟਾਂ ਲਗਾਉਂਦੇ ਆ, ਉਹਨਾਂ ਨੇ ਆਪਣੀਆਂ ਡੀਪੀਆਂ ਉਹਨਾਂ ਦੀਆਂ ਲਗਾਈਆਂ ਆ, ਇਹਨਾਂ ਦੇ ਨਾਲ ਆਪਣੀ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ ਆ। ਤੇ ਪਾਕਿਸਤਾਨ ਦੇ ਵਿੱਚ ਜਿਹੜੀ ਸਾਡੀ ਜ਼ਿਮੀਂਦਾਰ ਤਬਕਾ ਆ ਜਿਹੜਾ ਇਸ ਸ਼ੋਬੇ ਦੇ ਨਾਲ ਮੁੰਸਲਿਕ ਆ, ਉਹ ਆਪਣੀ ਹਰ ਤਰ੍ਹਾਂ ਦੀ ਜਿਹੜੀ ਨਾ ਸਪੋਰਟ ਆ ਉਹਨਾਂ ਨਾਲ ਉਹਨਾਂ ਦੀ ਉਹਨਾਂ ਨੂੰ ਉਹਨਾਂ ਦੇ ਜਾਇਜ਼ ਜਿਹੜੇ ਹੱਕ ਮਿਲਣੇ ਚਾਹੀਦੇ ਆ। ਹਾਂਜੀ ਹਾਂਜੀ ਹੱਕ ਮਿਲਣੇ ਚਾਹੀਦੇ, ਕਿਸਾਨਾਂ ਨੂੰ ਆਪਣੇ ਹੱਕ ਮਿਲਣੇ, ਕਿਉਂਕਿ ਕਿਸਾਨ ਨਾਲ ਹੀ ਤਾਂ ਅਸੀਂ ਅੱਗੇ ਚੱਲਦੇ ਹਾਂ। ਸਾਨੂੰ ਖਾਣ ਨੂੰ ਹੀ ਕਿਸਾਨ ਦਿੰਦਾ, ਜੇ ਉਹ ਜ਼ਮੀਨ 'ਚ ਰੋਟੀ ਪੈਦਾ ਨਹੀਂ ਕਰੂਗਾ, ਕਣਕ ਨਹੀਂ ਪੈਦਾ ਕਰੂਗਾ, ਅਸੀਂ ਰੋਟੀ ਕਿੱਥੋਂ ਖਾਵਾਂਗੇ? ਕਿਉਂਕਿ ਜਦ ਉਹੀ ਰੋਟੀ ਪੈਦਾ ਕਰਨ ਵਾਲੇ ਅੱਜ ਰੁਲ ਰਿਹਾ, ਉਹਨਾਂ ਦੇ ਸਿਰ ਕਰਜ਼ੇ ਚੜ੍ਹ ਕੇ ਉਹਨਾਂ ਦੇ ਬੰਦੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਫਾਹੇ ਲੈ ਕੇ ਮਰ ਰਹੇ ਆ। ਗੱਲ ਰੋਟੀ ਤੇ ਨਹੀਂ ਮੁੱਕਦੀ ਜੀ, ਜਿਹੜਾ ਅਸੀਂ ਤਨ ਤੇ ਕੱਪੜਾ ਪਾਇਆ ਵੀ ਕਿਸਾਨ ਦੀ ਪੈਦਾਵਾਰ ਆ। ਕਿਸਾਨ ਕਪਾਹ ਬੀਜਦਾ, ਉਹਦਾ ਕੱਪੜਾ ਬਣਦਾ, ਕਪਾਹ ਦਾ ਕੱਪੜਾ ਬਣਦਾ, ਸਭ ਕੁਝ ਕਿਸਾਨ ਦੀ ਪੈਦਾਵਾਰ ਆ। ਜੇ ਸਾਡੇ ਕਿਸਾਨ ਨੂੰ ਨਹੀਂ ਹਿੱਸਾ ਕਿਸੇ ਪਾਸੇ, ਫਿਰ ਕਿਸਾਨ ਰੁਲੂਗਾ, ਫਿਰ ਸਾਨੂੰ ਕਾਹਦਾ ਉਹ। ਹਾਂਜੀ ਅਸੀਂ ਕਿਸਾਨਾਂ ਦੇ ਨਾਲ ਹੀ ਆ। ਬਸ ਐਂ ਆ ਵੀ ਧਰਨੇ ਚਲੇ ਨਹੀਂ ਬੈਠ ਸਕਦੇ, ਧਰਨੇ 'ਚ ਜੋ ਸ਼ਾਂਤਮਈ ਧਰਨਾ ਚੱਲ ਰਿਹਾ, ਜੇ ਹੁਣ ਸ਼ਾਂਤਮਈ ਨਹੀਂ ਹੋਊਗਾ ਤਾਂ ਫਿਰ ਤਾਂ ਸ਼ਸਤਰ ਚੱਕਣੇ ਹੀ ਪੈਣੇ ਆ। ਬਿਲਕੁਲ ਜੀ, ਇਹ ਜਦੋਂ ਤੁਹਾਡੇ ਮੁਤਾਲਬਾਤ ਨਹੀਂ ਮੰਨੇ ਜਾਣੇ, ਕਿ ਜਾਇਜ਼ ਤਰੀਕੇ ਨਾਲ ਆਪਣਾ ਹੱਕ ਤੁਸੀਂ ਮਨਾਉਣ ਲਈ ਪ੍ਰੋਟੈਸਟ ਕਰ ਰਹੇ ਆਪਣੇ ਗੁਰੂਆਂ ਦੇ ਉੱਤੇ ਖੜੇ ਆ। ਜਦ ਸਾਡੇ ਗੁਰੂਆਂ ਨੇ ਹੀ ਜ਼ੁਲਮ ਦੇ ਖਿਲਾਫ ਫਿਰ ਸ਼ਸਤਰ ਚੱਕੇ ਆ, ਤਾਂ ਫਿਰ ਜਦ ਜ਼ੁਲਮ ਹੋਊ ਫਿਰ ਤਾਂ ਗੁਰੂ ਵੀ ਚੱਕਣਗੇ ਹੀ। ਗੁਰੂਆਂ ਨੇ ਚੱਕੇ ਤਾਂ ਉਹਨਾਂ ਦੇ ਸਿੰਘ ਵੀ ਚੱਕਣਗੇ। ਜੇ ਸਾਨੂੰ ਸ਼ਾਂਤਮਈ ਢੰਗ ਨਾਲ ਸਾਡਾ ਦੇ ਦੇਣ ਉਹ, ਤਾਂ ਅਸੀਂ ਬੈਠੇ ਹਾਂ। ਹੁਣ ਸ਼ਰੇਆਮ ਉੱਥੇ ਬੇਅਦਬੀਆਂ ਕਰ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਉਹ ਬੇਅਦਬੀਆਂ ਦਾ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਸਰਕਾਰ ਵੱਲੋਂ? ਪੁਲਿਸ ਕਿਉਂ ਨਹੀਂ? ਤੇ ਹੁਣ ਤੁਹਾਡੇ ਇੱਥੇ ਆਏ ਅਸੀਂ ਕੱਲੇ ਸਾਰੇ ਸਥਾਨ 'ਤੇ ਪੁਲਿਸ ਖੜੀ ਆ। ਉੱਥੇ ਦੇਖੋ ਚਾਹੇ ਗੁਰਦੁਆਰਾ ਸਾਹਿਬ, ਉੱਥੇ ਕੋਈ ਗ੍ਰੰਥ ਵੀ ਪ੍ਰਕਾਸ਼ ਨਹੀਂ, ਫਿਰ ਵੀ ਇੰਨੀ ਜ਼ਿਆਦਾ ਉੱਥੇ ਸਿਕਿਉਰਿਟੀ ਆ। ਇਵੇਂ ਜੇ ਸਾਡੇ ਗੁਰਦੁਆਰਿਆਂ ਵਿੱਚ ਸਿਕਿਉਰਿਟੀ ਹੋਵੇ ਤਾਂ ਸਾਡੇ ਗ੍ਰੰਥ ਸਾਹਿਬਾਂ ਦੀ ਕੋਈ ਬੇਅਦਬੀ ਕਰ ਹੀ ਨਹੀਂ ਸਕਦਾ। ਇਹ ਸਾਡੇ ਗੁਰੂ ਹੀ ਸਾਡਾ ਗੁਰੂ ਗ੍ਰੰਥ ਸਾਹਿਬ ਆ, ਸਾਡੇ ਗੁਰੂ ਦੀ ਬੇਅਦਬੀ ਕਰੀ ਜਾ ਰਹੀ ਹੈ। ਇਸ ਕਰਕੇ ਅਸੀਂ ਸਰਕਾਰਾਂ ਨਾਲ ਬਹੁਤ ਨਾਰਾਜ਼ ਹਾਂ ਵੀ ਕਿਉਂ ਨਹੀਂ ਤਾਂ ਧਿਆਨ ਦਿੱਤਾ ਜਾ ਰਿਹਾ। ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜੀ। ਦੇਖੋ ਜੀ, ਤੁਸੀਂ ਵੀ ਉਸ ਮੁਲਕ ਦੇ ਵਾਸੀ ਆ, ਉੱਥੇ ਰਹਿਣ ਵਾਲੇ ਆ। ਜਿੰਨਾ ਦੂਸਰਿਆਂ ਦਾ ਹੱਕ ਆ ਉਨਾ ਹੀ ਤੁਹਾਡਾ ਹੱਕ ਆ। ਤੁਹਾਨੂੰ ਤੁਹਾਡੇ ਜਿਹੜੇ ਮੁਤਾਲਬਾਤ ਆ ਉਹਨਾਂ ਨੂੰ ਮੰਨ ਕੇ ਉਹ ਰਾਈਟ ਦੇਣੇ ਚਾਹੀਦੇ ਜੀ। ਬਾਕੀ ਤੁਸੀਂ ਇੱਥੇ ਸਾਡੇ ਬਾਜ਼ਾਰਾਂ ਵਿੱਚ ਗਏ, ਤੁਹਾਨੂੰ ਬਾਜ਼ਾਰਾਂ 'ਚ ਜਾ ਕੇ ਕਿਸ ਤਰ੍ਹਾਂ? ਬਹੁਤ ਵਧੀਆ ਲੱਗਿਆ, ਬਾਜ਼ਾਰ 'ਚ ਬਹੁਤ ਸਤਿਕਾਰ ਕਰਦੇ ਆ, ਬਹੁਤ ਜ਼ਿਆਦਾ ਸਾਨੂੰ ਨਾਰਾਜ਼ ਨਹੀਂ ਹੋਣ ਦਿੱਤਾ। ਜੇ ਅਸੀਂ ਰੇਟ ਇੰਨਾ ਗਿਆ ਤਾਂ ਸਾਨੂੰ ਉਨੇ ਰੇਟ 'ਤੇ ਚੀਜ਼ ਦਿੱਤੀ ਆ। ਉਹ ਕਹਿੰਦੇ ਵੀ ਨਾਰਾਜ਼ ਨਹੀਂ ਹੋਣਾ, ਤੁਸੀਂ ਖੁਸ਼ ਹੋ ਕੇ ਜਾਓ ਸਾਡੇ ਪਾਕਿਸਤਾਨ 'ਚੋਂ। ਅਸੀਂ ਜੋ ਸਮਾਨ ਖਰੀਦਿਆ ਸਾਨੂੰ ਖੁਸ਼ ਹੋ ਕੇ ਤੋਰਿਆ ਉਹਨਾਂ ਨੇ ਸਾਨੂੰ ਦੇ ਕੇ। ਚੜ੍ਹਦੇ ਪੰਜਾਬ ਤੋਂ ਜਿਹੜੇ ਲੋਕ ਆਉਂਦੇ ਆ, ਖਾਸ ਕਰ ਔਰਤਾਂ, ਲੇਡੀਜ਼ ਹਜ਼ਰਾਤ, ਇਹ ਕਿਹੜੀ ਚੀਜ਼ ਇੱਥੋਂ ਲਿਜਾ ਕੇ ਉੱਥੇ ਦੱਸਦੇ ਵੀ ਅਸੀਂ ਪਾਕਿਸਤਾਨ 'ਚ ਲੈ ਕੇ ਆਏ ਆ? ਜ਼ਿਆਦਾ ਤਾਂ ਤੁਹਾਨੂੰ ਪਤਾ ਲੇਡੀਜ਼ ਨੂੰ ਤਾਂ ਕੱਪੜਾ ਹੀ ਪਸੰਦ ਹੁੰਦਾ। ਲੇਡੀਜ਼ ਤਾਂ ਕੱਪੜੇ ਨੂੰ ਹੀ ਪੈਂਦੀਆਂ, ਸਾਡੀਆਂ ਤਾਂ ਲੇਡੀਜ਼ ਸਾਰੀਆਂ ਕੱਪੜੇ ਲੈ ਗਈਆਂ, ਬਾਕੀ ਬਦਾਮ ਇਹੋ ਜਿਹਾ ਕੁਛ ਲੈ ਕੇ ਜਾਂਦੀਆਂ ਵਾ। ਹਾਂਜੀ ਜ਼ਿਆਦਾ ਤਾਂ ਕੱਪੜਾ ਹੀ ਖਰੀਦ ਕੇ ਲੈ ਜਾ ਰਹੀਆਂ ਵਾ। ਹਾਂਜੀ ਹਾਂਜੀ। ਅੱਛਾ, ਤੁਸੀਂ ਹੁਣ ਜਾ ਕੇ ਆਪਣੇ ਯੂਥ ਨੂੰ ਕੀ ਸੁਨੇਹਾ ਦਿਓਗੇ? ਇਹੀ ਦੇਵਾਂਗੇ ਵੀ ਇੱਥੇ ਪਾਕਿਸਤਾਨ ਦੇ ਵਿੱਚ ਸਾਨੂੰ ਬਹੁਤ ਪਿਆਰ ਮਿਲਿਆ। ਅਸੀਂ ਚਾਹੁੰਦੇ ਹਾਂ ਵੀ ਅਸੀਂ ਸਭ ਇਕੱਠੇ ਹੋਈਏ, ਮਹਾਰਾਜ ਸਾਨੂੰ ਇਕੱਠੇ ਕਰੇ, ਮਿਲਾਪ ਕਰੇ, ਆਉਣ ਜਾਣ ਇਕੱਠਾ ਹੋਵੇ, ਅਸੀਂ ਆਉਣਾ ਜਾਣਾ ਸਾਡਾ ਬਣਦਾ ਹੋਵੇ। ਹਾਂਜੀ ਰਾਹ ਖੁੱਲ੍ਹਣ, ਅਸੀਂ ਇੱਕ ਦੂਜੇ ਨਾਲ ਮਿਲਦੇ ਹੋਈਏ ਸਾਰੇ ਜਾਣੇ। ਹਾਂਜੀ ਹਾਂਜੀ। ਬਹੁਤ ਸ਼ੁਕਰੀਆ ਭੈਣ ਜੀ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਇੰਨੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਸਾਨੂੰ ਦੱਸੀ ਹੈ ਜੀ। ਹਾਂਜੀ 28 ਨੰਬਰ 84, ਹਾਂ 28 ਨੰਬਰ 84 ਗੋਜ਼ਰਾ, ਤਹਿਸੀਲ ਜੜ੍ਹਾਂ ਵਾਲੀ, ਜ਼ਿਲ੍ਹਾ ਲੈਲਪੁਰ। ਹੁਣ ਉਸ ਦਾ ਨਾਮ ਫੈਸਲਾਬਾਦ ਹੁਣ ਉਸ ਦਾ ਨਾਮ ਫੈਸਲਾਬਾਦ ਰੱਖ ਦਿੱਤਾ ਗਿਆ ਹੈ। ਹੁਣ ਟੋਬਾ ਜ਼ਿਲ੍ਹਾ ਬਣ ਗਿਆ ਤੁਹਾਡੇ
ਪਿੰਡ ਦਾ 84 ਜਿਹੜਾ 84 ਪਿੰਡ ਹੈ ਨਾ, ਹਾਂ 84 84 ਹਾਂਜੀ ਹਾਂਜੀ ਜੀ ਤਹਿਸੀਲ ਗੋਜਰਾ ਜ਼ਿਲ੍ਹਾ ਟੋਬਾ ਟੇਕ ਸਿੰਘ। ਹਾਂ ਠੀਕ ਹੈ ਜੀ। ਉਹ ਅਸੀਂ ਸਾਡੇ ਫਾਦਰ ਸਾਹਿਬ ਦਾ ਨਾਂ ਸੀ ਸਰਦਾਰ ਸੋਹਣ ਸਿੰਘ। ਉਹਨਾਂ ਦੀ ਉਮਰ ਇੰਨੀ ਕੁ ਸੀਗੀ ਕਿ ਛੋਟੀ ਉਮਰ 'ਚ ਉਹਨਾਂ ਨੇ ਕੰਮ ਸਿੱਖਿਆ ਸੀ ਮੁਸਲਮਾਨ ਵੀਰ ਤੋਂ, ਸਿਲਾਈ ਮਸ਼ੀਨਾਂ ਦਾ ਕੰਮ ਕਰਦੇ ਸੀ। ਸਾਡੇ ਫਾਦਰ ਦੇ ਫਾਦਰ ਸਾਹਿਬ ਸਾਡੇ ਦਾਦਾ ਜੀ ਦਾ ਨਾਂ ਸਰਦਾਰ ਪ੍ਰੇਮ ਸਿੰਘ ਜੀ, ਇਕਲੌਤੇ ਬੇਟੇ ਸੀ, ਘਰ 'ਚ ਇਕਲੌਤੇ ਸੀ। ਉਹਨਾਂ ਦੀਆਂ ਗਾਂ 2 ਸਾਲੀਆਂ ਸੀ, ਬੇਨਤੋ ਦੁਰਗੋ ਦੇਵੀ ਉਹਨਾਂ ਦੀ ਵਾਈਫ ਪਤਨੀ, ਤੇ ਇੱਕ ਹੋਰ ਸੀ, 3 ਜਣੇ ਸੀ ਇਹ। ਸਾਡੇ ਪਰਦਾਦਾ ਜੀ ਦਾ ਨਾਂ ਜਿਹੜਾ ਸੀਗਾ ਉਹ ਸਰਦਾਰ ਚੂੜ ਸਿੰਘ ਸੀ, ਉਹਨਾਂ ਦਾ ਨਾਂ ਸੀ। ਇੱਥੇ ਗੋਜਰਾ ਦੇ ਵਿੱਚ ਉਹਨਾਂ ਦੀ ਬਜਾਜੀ ਦੁਕਾਨ ਤੇ ਕਰਿਆਨੇ ਦੀ ਦੁਕਾਨ ਸੀ। ਇਹ ਸਾਡਾ ਪਿੱਛਾ ਹੈ। ਕੋਸ਼ਿਸ਼ ਕਰਦੇ ਕਿ ਸਾਨੂੰ ਇਸ ਬਾਰੇ ਸਾਰਾ ਪਤਾ ਲੱਗ ਸਕੇ ਤਾਂ ਕਿ ਆਉਣ ਵਾਲੇ ਟਾਈਮ ਹੈ ਕਿ ਚਲੋ ਨਹੀਂ ਮੌਕਾ ਮਿਲਿਆ ਵਿਸਾਖੀ 'ਤੇ ਆਵਾਂਗੇ ਤੇ ਦਰਸ਼ਨ ਦਿਦਾਰੇ ਕਰਕੇ ਆਵਾਂਗੇ, ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਮਿਲ ਕੇ ਜਾਵਾਂਗੇ। ਬਿਲਕੁਲ ਜੀ, ਤੁਹਾਡੀ ਆਵਾਜ਼ ਜਿਹੜੀ ਸੁਣ ਲਈ ਆ, ਤੁਸੀਂ ਆਪਣਾ ਪਿੰਡ ਵੀ ਦੱਸ ਦਿੱਤਾ ਆ, ਤੇ ਹੋ ਸਕਦਾ ਸੁਣਨ ਵਾਲੇ ਜਿਹੜੇ ਕਿ ਤੁਹਾਡੇ ਪਿੰਡ ਦੇ ਬੰਦੇ ਹੋਣ ਉਹ ਵੀਡੀਓ ਦੇ ਨੀਚੇ ਕਮੈਂਟ ਕਰਨ ਔਰ ਤੁਹਾਡਾ ਰਾਬਤਾ ਜਿਹੜਾ ਨਾ ਆਪਣਾ ਹੋ ਜਾਏਗਾ। ਤੁਸੀਂ ਆਪਣਾ ਨੰਬਰ ਬੋਲ ਦਿਓ। ਹਾਂ, ਮੇਰਾ ਮੋਬਾਈਲ ਨੰਬਰ ਹੈ 6396 205 299। ਪਰਮਜੀਤ ਸਿੰਘ ਸਨ ਆਫ ਸਰਦਾਰ ਸੋਹਣ ਸਿੰਘ, V&PO ਜੀਰਾ, ਡਿਸਟ੍ਰਿਕਟ ਫਿਰੋਜ਼ਪੁਰ। ਇਹ ਜਿਹੜਾ ਜੀ ਇਹਨਾਂ ਨੇ ਪਹਿਲੇ ਬੋਲਿਆ ਇਹਦੇ ਤੋਂ ਅੱਗੇ ਲਾਣਾ 0091, ਇਹ ਕੋਡ ਆ, ਕੰਟਰੀ ਕੋਡ ਆ, ਇਹ ਵੀ ਲਗਾਉਣਾ ਪੈਣਾ। 0091 0091 6396 205 299 ਫੋਨ ਨੰਬਰ ਹੈ ਜੀ। ਹਾਂਜੀ, ਜਿੱਦਾਂ ਆਪਾਂ ਸਿੱਖ ਸੰਗਤਾਂ ਦੇ ਜੀ ਇੰਟਰਵਿਊ ਕਰ ਰਹੇ ਨੇ, ਤੁਹਾਡੇ ਨਾਲ ਵਿਊ ਸ਼ੇਅਰ ਕਰ ਰਹੇ ਆ। ਸਾਡੀਆਂ ਮਾਤਾ ਜੀ ਹੁਣੀ ਵੀ ਆਏ ਨੇ ਜੀ ਚੜ੍ਹਦੇ ਪੰਜਾਬ ਤੋਂ, ਇਹਨਾਂ ਦੇ ਵਿਊ ਲੈਣੇ ਆ। ਸਤਿ ਸ਼੍ਰੀ ਅਕਾਲ ਜੀ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ ਹਾਲ ਚਾਲ ਹੈ ਜੀ। ਸਾਨੂੰ ਇੱਥੇ ਇੰਨਾ ਕੁ ਆਨੰਦ ਆਇਆ, ਸਾਨੂੰ ਪੰਜਾਬ ਦੇ ਵਿੱਚ ਇੰਨਾ ਆਨੰਦ ਨਹੀਂ ਜੀ ਆਉਂਦਾ। ਸਹੀ, ਇਹ ਵੀ ਪੰਜਾਬ ਹੀ ਹੈ ਜੀ। ਇਹ ਵੀ ਪੰਜਾਬ ਹੈ, ਇਹ ਸਾਨੂੰ ਪੰਜਾਬ ਨਾਲੋਂ ਵੱਧ ਕੇ ਪੰਜਾਬ ਹੈ ਜੀ ਸਾਨੂੰ। ਹਾਂਜੀ ਹਾਂਜੀ। ਸਾਡਾ ਬਹੁਤ ਦਿਲ ਲੱਗਾ ਹੈ ਨਾਨਕ ਦੇ ਘਰ। ਕੀ ਨਾਮ ਕੀ ਆਪਣਾ? ਮੇਰਾ ਨਾਮ ਦਰਸ਼ਨਾ ਰਾਣੀ। ਕਿਹੜੀ ਜਗ੍ਹਾ ਤੋਂ ਆਏ ਹੋ? ਮੈਂ ਜੀ ਆਈ ਹਾਂ ਸੰਧੂ ਕਲੋਨੀ ਤੋਂ ਆਈ ਹਾਂ। ਸੰਧੂ ਕਲੋਨੀ, ਮਜੀਠਾ ਰੋਡ, ਮਜੀਠਾ ਡਿਸਟ੍ਰਿਕਟ, ਬਾਬਾ ਨਜ਼ਦੀਕ ਬਾਬਾ ਆਪਣਾ ਹੈਗਾ ਜੀ ਪੀਰਾਂ ਵਾਲਾ ਬਾਬਾ ਹੈ। ਠੀਕ ਹੈ ਠੀਕ। ਜ਼ਿਲ੍ਹਾ ਤਹਿਸੀਲ ਕਿਹੜੀ ਹੈ? ਸ਼ਹਿਰ ਕਿਹੜਾ ਆਪਣਾ? ਸ਼ਹਿਰ ਆਪਣਾ ਮਜੀਠਾ, ਸ਼ਹਿਰ ਖਾਸ ਸ਼ਹਿਰ ਉਹੀ ਹੈ ਸਾਡਾ, ਮਜੀਠਾ ਲੱਗਦਾ। ਮਜੀਠਾ ਰੋਡ, ਮਜੀਠਾ ਰੋਡ। ਸਹੀ। ਅੱਜ ਮੀਰ ਸ਼ਾਹ ਦੇ ਕੋਲ ਆ ਮੈਂ। ਮੀਰ ਸ਼ਾਹ ਦੇ ਕੋਲ ਆ। ਸੰਧੂ ਕਲੋਨੀ ਹੈ। ਮੇਰਾ ਨਾਮ ਦਰਸ਼ਨਾ ਰਾਣੀ ਆ। ਮੈਂ ਦੂਸਰੀ ਵਾਰੀ ਆਈ ਆ। ਮੈਨੂੰ ਬਹੁਤ ਹੀ ਚੰਗਾ ਲੱਗਾ ਵਾ, ਬਹੁਤ ਹੀ ਅੱਛਾ ਲੱਗਾ ਮੈਨੂੰ। ਇੱਥੋਂ ਦਾ ਵਰਤਾਪ ਜਿਹੜਾ ਹੈ, ਇੱਥੋਂ ਦੇ ਬੰਦੇ ਬੱਚੇ ਮੈਨੂੰ ਬੜੇ ਪਿਆਰੇ ਲੱਗੇ ਨੇ। ਬਹੁਤ ਮੈਨੂੰ ਇੱਜ਼ਤ ਮਾਣ ਮਿਲਿਆ ਇੱਥੇ ਆਣ ਕੇ। ਕਿਸੇ ਚੀਜ਼ ਦੀ ਮੈਨੂੰ ਕੋਈ ਕਮੀ ਨਹੀਂ ਇੱਥੇ ਹੈਗੀ। ਮੈਂ ਨਾਨਕ ਦੇ ਚਰਨਾਂ ਦੇ ਵਿੱਚ ਸਾਰੀ ਦਿਹਾੜੀ ਇੱਥੇ ਹੀ ਬੈਠੀ ਰਵਾਂ, ਮੈਂ ਘਰ ਜਾਵਾਂ ਹੀ ਨਾ। ਇੰਨਾ ਕੁ ਮੇਰਾ ਇੰਨਾ ਪਿਆਰ ਇੱਥੇ ਪੈ ਗਿਆ। ਨਾਨਕ ਦੇਵ ਜੀ ਦੇ ਚਰਨਾਂ 'ਚ ਬੈਠੇ ਆ ਜੀ, ਫਿਰ ਇੱਥੇ ਕਿਸ ਚੀਜ਼ ਦੀ ਘਾਟ ਹੋ ਸਕਦੀ? ਇੱਥੇ ਕਿਸੇ ਚੀਜ਼ ਦੀ ਘਾਟ ਨਹੀਂ ਹੋ ਸਕਦੀ। ਕਿਸੇ ਚੀਜ਼ ਦੀ ਭਾਜੀ ਘਾਟ ਨਹੀਂ ਹੋ ਸਕਦੀ ਇੱਥੇ ਸਭ ਮੇਰਾ ਹੀ ਮੇਰਾ ਨੇ। ਦਇਆ ਹੀ ਦਇਆ ਵਾ ਗੁਰੂ ਦੀ। 3 ਦਿਨ ਹੋ ਗਏ ਸੰਗਤ ਆਈ ਨੂੰ, ਕਿਹੋ ਜਿਹਾ ਲੱਗ ਰਿਹਾ ਪਾਕਿਸਤਾਨ ਦੇ ਇੰਤਜ਼ਾਮਾਤ ਜਿਹੜੇ? ਮੈਨੂੰ ਜੀ ਪਾਕਿਸਤਾਨ ਦਾ ਸਲੂਕ ਬਹੁਤ ਵਧੀਆ ਲੱਗ ਰਿਹਾ ਵਾ। ਕੋਈ ਇਹਨਾਂ ਦੇ ਵਿੱਚ ਈਰਖਾ ਨਹੀਂ ਗਈ, ਕੋਈ ਦਜ਼ੈਗੀ ਨਹੀਂ ਇਹਨਾਂ ਦੇ ਵਿੱਚ ਹੈਗੀ। ਬੜਾ ਪਿਆਰ ਹੈ, ਬੜਾ ਸਤਿਕਾਰ ਦਿੰਦੇ ਨੇ, ਬੜੀ ਇੱਜ਼ਤ ਮਾਣ ਸਾਡਾ ਹੋਇਆ ਇੱਥੇ ਆਣ ਕੇ। ਬਹੁਤ ਜ਼ਿਆਦਾ ਸਾਡਾ ਇੱਜ਼ਤ ਹੋਇਆ। ਸਾਡੇ ਉਧਰ ਦੇ ਸਿੱਖ ਸਰਦਾਰ ਜਿਹੜੇ ਉਹ ਸਾਡਾ ਇੱਜ਼ਤ ਨਹੀਂ ਕਰਦੇ ਜਿੰਨੀ ਸਾਡੀ ਇੱਥੇ ਹੋਈ ਆ। ਨਹੀਂ, ਉਹ ਵੀ ਕਰਦੇ ਆ ਜੀ। ਉਹ ਆਪਾਂ ਵਿੱਚ ਰਹਿੰਦੇ, ਆਪਾਂ ਨੂੰ ਮਹਿਸੂਸ ਨਹੀਂ ਹੁੰਦਾ। ਇੱਧਰ ਪਹਿਲੀ ਵਾਰੀ ਆਏ ਤਾਂ ਮਹਿਸੂਸ ਨਹੀਂ ਜੀ, ਸਾਨੂੰ ਦੂਜੀ ਵਾਰੀ ਆਈ ਹਾਂ ਮੈਂ। ਇੱਥੇ ਬਹੁਤ ਪਿਆਰ ਹੈ ਜੀ ਸਾਨੂੰ। ਇੱਥੇ ਬਹੁਤ ਪਿਆਰ ਆ, ਬਹੁਤ ਚੜ੍ਹਦੀ ਕਲਾ ਇੱਥੇ ਆ। ਕੋਈ ਦਜ਼ੈਗੀ ਨਹੀਂ, ਕੋਈ ਤੇਰ ਮੇਰ ਨਹੀਂ ਹੈਗੀ ਇੱਥੇ। ਸਭ ਆਪਣੀਆਂ ਮਾਵਾਂ ਹੀ ਸਮਝਦੇ ਨੇ। ਹਾਂਜੀ ਬਿਲਕੁਲ ਜੀ, ਬਿਲਕੁਲ। ਬਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜੀ। ਸਾਡੀ ਮਾਤਾ ਜੀ ਹੁਣਾਂ ਨਾਲ ਗੱਲ ਹੋ ਰਹੀ ਸੀ। ਦੂਜੀ ਮਾਤਾ ਜੀ ਵੀ ਸਾਡੇ ਨਾਲ ਜੀ, ਇਹਨਾਂ ਨਾਲ ਵੀ ਗੱਲਬਾਤ ਕਰਦੇ ਆ। ਅਸਲਾਮ ਵਾਲੇਕੁਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਮਾਤਾ ਜੀ? ਬਸ ਠੀਕ ਠਾਕ ਜੀ। ਕਿਹੜੀ ਜਗ੍ਹਾ ਤੋਂ ਆਪਾਂ? ਅੰਮ੍ਰਿਤਸਰੋਂ। ਅੰਮ੍ਰਿਤਸਰ ਤੋਂ ਆਏ? ਹਾਂਜੀ। ਅੱਛਾ, ਇਹ ਦੱਸੋ ਪਾਕਿਸਤਾਨ 'ਚ ਤੁਸੀਂ ਆਏ ਆ, ਪਹਿਲੀ ਵਾਰੀ ਆਏ ਅੱਗੇ ਵੀ ਆਏ? ਪਹਿਲੀ ਵਾਰੀ ਆਈ। ਪਹਿਲੀ ਵਾਰੀ ਆਏ। ਕਿਹੋ ਜਿਹਾ ਲੱਗਿਆ ਪਾਕਿਸਤਾਨ ਆ ਕੇ? ਮੈਨੂੰ ਬਹੁਤ ਵਧੀਆ ਲੱਗਾ। ਮੈਨੂੰ ਬਹੁਤ ਪਿਆਰ ਮਿਲਿਆ, ਬਹੁਤ ਸਤਿਕਾਰ ਮਿਲਿਆ। ਬਹੁਤ ਆ ਕੇ ਬਹੁਤ ਖੁਸ਼ੀ ਹੋਈ ਆ ਵੀ ਸਭਨਾਂ ਨੇ, ਇੱਕ ਦੋ ਬੱਚੇ ਤੋਂ ਲੈ ਕੇ ਸਭਨਾਂ ਨੇ ਪਿਆਰ ਕੀਤਾ। ਮਨ ਨੂੰ ਬੜੀ ਖੁਸ਼ੀ ਹੋਈ ਆ। ਸਤਿਗੁਰਾਂ ਦੇ ਚਰਨਾਂ ਜਾ ਕੇ ਉਹਨਾਂ ਦੇ ਦੀਦਾਰ ਕੀਤੇ ਆ। ਬੜੇ ਚਿਰ ਦੀ ਤਾਂਘ ਸੀ, ਸਤਿਗੁਰਾਂ ਨੇ ਦਰਸ਼ਨ ਕਰਾਏ ਆ। ਉਹਨਾਂ ਦੇ ਚਰਨਾਂ ਜਾ ਕੇ ਬੜੀ ਖੁਸ਼ੀ ਹੋਈ ਆ। ਮਨ ਨੂੰ ਬਹੁਤ ਇੰਨਾ ਪਿਆਰ ਮਿਲਿਆ ਵੀ ਸਿਫਤ ਕੀਤੀ ਨਹੀਂ ਜਾਂਦੀ, ਜਿੰਨੀ ਕਰੀਏ ਓਨੀ ਥੋੜੀ ਆ। ਪਰ ਜਿੰਨਾ ਸਾਨੂੰ ਤੁਸੀਂ ਪਿਆਰ ਦਿੱਤਾ ਨਾ, ਮੈਂ ਕਹਿੰਦੀ ਆ ਵੀ ਕਿਹਾ ਹੀ ਨਹੀਂ ਜਾਂਦਾ ਕੁਛ। ਆਪਣੇ ਮੂੰਹ ਅਸੀਂ ਕੁਛ ਕਹਿ ਨਹੀਂ ਸਕਦੇ। ਸਾਰਿਆਂ ਨੇ ਪਿਆਰ ਨਾਲ ਬੋਲਦੇ, ਸਤਿਕਾਰ ਦਿੱਤਾ ਵਾ। ਬੜੀ ਖੁਸ਼ੀ ਹੋਈ ਆ ਕਿ ਮਹਾਰਾਜ ਤੇਰੇ ਦਰਸ਼ਨਦਾਰ ਕੀਤੇ ਆ। ਫਿਰ ਅਗਲੀ ਵਾਰੀ ਆਵਾਂਗੇ ਦਾਤਿਆ, ਤੇਰੇ ਦਰਸ਼ਨਦਾਰ ਕਰਾਂਗੇ। ਤੁਸੀਂ ਆਪ ਲਿਆਉਣਾ,
ਤੁਹਾਡੇ ਵਰਗੇ ਸੱਚੇ ਪਾਤਸ਼ਾਹ ਸਭ ਨੂੰ ਪਿਆਰ ਦੇਵੇ ਮਹਾਰਾਜ। ਆਪਣੀ ਯੂਥ ਨੂੰ, ਜਿਹੜੇ ਆਪਣੀ ਅਗਲੀ ਪੀੜ੍ਹੀ ਆ, ਉਹਨੂੰ ਜਾ ਕੇ ਕੀ ਮੈਸੇਜ ਦੋਗੇ ਤੁਸੀਂ? ਉਹਨਾਂ ਨੂੰ ਮੈਂ ਤੇ ਜੀ ਸਾਰੇ ਇੱਕ ਵਾਰੀ ਢੋਲ ਵਜਾਉਂਗੀ ਵੀ ਉਹਨਾਂ ਨੇ ਸਾਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਵਾ। ਸਾਨੂੰ ਬੜੀ ਖੁਸ਼ੀ ਹੋਈ ਉਹਨਾਂ ਕੋਲ ਜਾ ਕੇ। ਜਿਵੇਂ ਕੋਈ ਕਹਿੰਦਾ ਵਾ ਨਾ, ਉਹ ਗੱਲ ਨਹੀਂ, ਪਰ ਆਪਾਂ ਨੂੰ ਪਤਾ ਲੱਗ ਗਿਆ ਵੀ ਬੜਾ ਪਿਆਰ ਸਤਿਕਾਰ ਨਾਲ ਸਭ ਬੋਲੇ ਆ, ਇੱਕ ਨਹੀਂ ਸਭ ਮਿੱਠੀ ਬੋਲ ਬੋਲੇ ਆ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਸਿੱਖ ਸੰਗਤਾਂ ਨਾਲ ਵੀ ਗੱਲ ਕੀਤੀ, ਤੁਹਾਨੂੰ ਮਾੜਾ ਜਿਹਾ ਇੱਕ ਗੁਰੂਦੇਵ ਜੀ ਦਾ ਝਲਕ ਜਿਹੜਾ ਉਹਨਾਂ ਨੇ ਪੜ੍ਹਿਆ ਕਲਾਮ ਉਹ ਵੀ ਦਿਖਾਇਆ। ਬਾਕੀ ਮਾਤਾ ਜੀ ਉਹਨਾਂ ਨਾਲ ਵੀ ਗੱਲ ਕੀਤੀ। ਬਾਕੀ ਅਗਲੀ ਵੀਡੀਓ 'ਚ ਇਨਸ਼ਾਅੱਲਾ ਨਾਸਰ ਕਸਾਣਾ ਸਾਹਿਬ ਫਿਰ ਤੁਹਾਡੇ ਨਾਲ ਹਾਜ਼ਰ ਹੋਣਗੇ। ਮੈਨੂੰ ਯਾਨੀ ਕਿ ਆਪਣੇ TR ਕੋਹਲੀ ਤਲਾ ਰਹਿਮਾਨ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ ਕਿਸੇ ਅਗਲੇ ਨੈਕਸਟ ਵੀਡੀਓ ਦੇ ਵਿੱਚ, ਕੰਟੈਂਟ ਦੇ ਵਿੱਚ। ਬਹੁਤ ਧੰਨਵਾਦ ਜੀ, ਸ਼ੁਕਰੀਆ। सेफ्टी 11 बाई रेस्क्यू 11 बाई वाले फायर सेफ्टी एंड रेस्क्यू पोस्ट। लंगर खाना जी इधर लगा है वसी पैमाने पर, बहुत ज़्यादा तादाद में लोग इतने अपना लंगर छक रहे हैं जी। बहुत ज़बरदस्त इंतजाम किया है जी आने वाले मेहमानों लिए।